ਜੇ ਸ਼ੀਲਾ ਦੀਕਸ਼ਿਤ ਗੁਰਦੀਪ ਸਿੰਘ ਖੇੜਾ ਨੂੰ ਟਾਡਾ ਵਾਲੇ ਨੂੰ ਛੱਡ ਸਕਦੀ ਆ ਤੇ ਫਿਰ ਕੇਜਰੀਵਾਲ ਦੇ ਕੋਲ, ਕਿਉਂਕਿ ਮੋਦੀ ਸਰਕਾਰ ਨੇ ਸਿੱਧਾ ਆਰਟੀਕਲ 72 ਦੇ ਥੱਲੇ ਨਹੀਂ ਰਿਲੀਜ਼ ਕੀਤਾ। ਉਹਨਾਂ ਨੇ ਇਹ ਕੀਤਾ ਵੀ ਅਸੀਂ ਇਹਨਾਂ ਨੂੰ ਲਿਮਿਟ ਕਰਨਾ ਚਾਹੁੰਦੇ ਹਾਂ, ਕੰਸਰਨ ਸਰਕਾਰਾਂ ਕਰਨ। ਭੁੱਲਰ ਸਾਹਿਬ ਦਾ ਸੰਬੰਧਿਤ ਕੰਪੀਟੈਂਟ ਸਰਕਾਰ ਜਿਹੜੀ ਹੈ ਦਿੱਲੀ ਸਰਕਾਰ ਆ। ਜਿੰਨਾ ਚਿਰ ਤੱਕ ਹੋ ਨਹੀਂ ਜਾਂਦਾ ਉਹਨਾਂ ਚਿਰ ਤੱਕ ਆਪਾਂ ਨਹੀਂ ਮੰਨ ਸਕਦੇ। 9 ਦਸੰਬਰ ਨੂੰ ਜਦੋਂ ਸਟੇਟ ਤੁੜਨ ਦੀ ਖਬਰ ਆਈ, ਮੈਂ ਉਸੇ ਦਿਨ ਸ਼ਾਮ ਨੂੰ ਹੀ ਫੋਨ ਕਰਨੇ ਸ਼ੁਰੂ ਕੀਤੇ ਜਿਹੜੇ ਕੰਸਰਨ ਬੰਦੇ ਕੇਜਰੀਵਾਲ ਸਰਕਾਰ ਦੇ। ਕੁਛ ਦਾ ਪੋਜ਼ਿਟਿਵ ਸੀ, ਕੁਛ ਨੇ ਨੈਗੇਟਿਵ ਕਿਹਾ ਵੀ ਨਹੀਂ ਜੀ ਹੁਣ ਵੋਟਾਂ ਆ ਗਈਆਂ, ਫਿਰ ਵੋਟਾਂ ਤੋਂ ਬਾਅਦ ਦੇਖਾਂਗੇ, ਜਾਬਤਾ ਲੱਗ ਜੂਗਾ। ਫਿਰ ਉੱਤੇ ਮੇਰਾ ਸੀ ਵੀ ਜਾਬਤਾ ਪੰਜਾਬ 'ਚ ਲੱਗਣਾ, ਅਜੇ ਲੱਗਾ ਤਾਂ ਨਹੀਂ। ਦਿੱਲੀ ਦੇ ਵਿੱਚ ਕੋਈ ਜਾਬਤਾ ਨਹੀਂ। ਜਿਹੜਾ 550 ਸਾਲਾਂ 'ਤੇ ਜਿਹੜਾ ਨੋਟੀਫਿਕੇਸ਼ਨ ਸੀ ਉਹਦੇ 'ਚ 9 ਬੰਦਿਆਂ ਦਾ ਜ਼ਿਕਰ ਸੀ। 9 ਬੰਦਿਆਂ 'ਚੋਂ ਇੱਕ ਫਾਂਸੀ ਦਾ ਸੀ ਵੀ ਫਾਂਸੀ ਵਾਲੇ ਬੰਦੇ ਦੀ ਉਮਰ ਕੈਦ 'ਚ ਤਬਦੀਲ ਕਰਨੀ ਆ। ਨੋਟੀਫਿਕੇਸ਼ਨ ਨੂੰ ਰਵਨੀਤ ਬਿੱਟੂ ਨੇ ਪੁੱਛਿਆ ਸੀ ਪਾਰਲੀਮੈਂਟ, ਤੇ ਅਮਿਤ ਸ਼ਾਹ ਮੁੱਕਰ ਗਿਆ ਸੀ। ਜੇ ਮੋਦੀ ਸਰਕਾਰ ਵਾਕਈ ਕੁਛ ਹਿਲਦੇ ਆ ਤਾਂ ਫਿਰ ਘੱਟੋ ਘੱਟ 2 ਸਾਲ, ਸਵਾ 2 ਸਾਲ ਹੀ ਹੋ ਚੱਲੇ ਆ ਉਹ ਨੋਟੀਫਿਕੇਸ਼ਨ ਕੱਢੇ ਨੂੰ। ਉਹਦੇ ਮੁਤਾਬਕ ਹੀ ਭਾਈ ਰਾਜੋਆਣੇ ਦੀ ਫਾਂਸੀ ਨੂੰ ਉਮਰ ਕੈਦ ਤਬਦੀਲ ਕਰਨ ਤੇ ਪ੍ਰੋਫੈਸਰ ਭੁੱਲਰ ਤੇ ਗੁਰਦੀਪ ਸਿੰਘ ਖੇੜੇ ਦੀ ਰਿਹਾਈ ਕਰਨ। 5 ਨੂੰ ਆ ਕੇ ਕੋਈ ਗੱਲ ਕਰਦੇ ਆ, ਉਹਦਾ ਕੋਈ ਮਾਇਨੇ ਨਹੀਂ ਜਿੰਨਾ ਚਿਰ ਤੱਕ ਪ੍ਰੈਕਟੀਕਲ ਰੂਪ 'ਚ ਜਿਵੇਂ ਭਾਈ ਲਾਲ ਸਿੰਘ ਰਿਹਾ ਹੋਏ ਆ ਪਿਛਲੇ ਸਾਲ, ਉਵੇਂ ਬਾਕੀ ਜਿਹੜੇ ਬੰਦੀ ਸਿੰਘ ਰਿਹਾ ਨਹੀਂ ਹੁੰਦੇ। ਸਿੱਖ ਰਾਸ਼ਟਰ ਦੀ ਜਿਹੜੀ ਉਹ ਕਹਿੰਦੇ ਹਿੰਦੂ ਰਾਸ਼ਟਰ ਨਹੀਂ ਸਾਨੂੰ ਦੁਖਦਾ, ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲੇ ਨੂੰ ਸੋ ਪਹਿਲਾਂ ਤਾਂ ਜਿਹੜੇ ਲਾਗੇ ਬੈਠੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਉਹਨਾਂ ਨੇ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕੀਤੀ। ਪੰਥਕ ਇਕੱਠ ਨਹੀਂ ਸੀ, ਉਹ ਬਾਦਲ ਦਲ ਦੀ ਰੈਲੀ ਸੀ ਜਿਹਦੇ 'ਚ ਉਹਨਾਂ ਨੇ ਆਪਣੇ ਮੁਲਾਜ਼ਮਾਂ ਦਾ ਭੀੜ ਥੱਲੇ ਸੀ, ਜਿਹੜੇ ਉੱਚ ਪੱਧਰ ਦੇ ਮੁਲਾਜ਼ਮ ਸੀ ਉਹ ਸਟੇਜ ਦੇ ਉੱਤੇ ਬੈਠੇ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਨਾਲ ਜੁੜੇ ਹੋਏ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਗੁਫ਼ਤਗੂ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ। ਮੈਂ ਸਭ ਤੋਂ ਪਹਿਲਾਂ ਮੰਝਪੁਰ ਭਾਈ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਇੰਟਰਵਿਊ ਦਾ ਸਾਡਾ ਇਸ਼ੂ ਆ ਉਹ ਸਭ ਤੋਂ ਜਿਹੜਾ ਬੜਾ ਚਰਚਾ 'ਚ ਵਿਸ਼ਾ ਚੱਲ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ। ਕਿਸਾਨ ਸੰਘਰਸ਼ ਜਿੱਤ ਲਿਆ ਪੰਜਾਬ ਦੇ ਲੋਕਾਂ ਨੇ, ਸਿੱਖਾਂ ਦੀ ਗੱਲ ਕਰਨੀ ਹੋਵੇ, ਪਰ ਹੁਣ ਜਿਹੜਾ ਬੰਦੀ ਸਿੰਘਾਂ ਦਾ ਮਸਲਾ ਆ ਉਹ ਇੱਕ ਵੱਡਾ ਮਸਲਾ ਸਾਹਮਣੇ ਖੜਾ ਆ। ਤੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜਾ ਆ ਉਹ ਪੰਜਾਬ ਆ ਰਿਹਾ ਅਗਲੇ ਦਿਨਾਂ 'ਚ। ਤਾਂ ਇਹ ਵੀ ਅਟਕਲਾਂ ਜਾਂ ਗੱਲਾਂ ਜਿਹੜੀਆਂ ਨੇ ਹਵਾਵਾਂ 'ਚ ਨੇ ਕਿ ਉਹ ਕੁਝ ਵੱਡੇ ਐਲਾਨ ਜਿਹੜੇ ਆ ਉਹ ਸਿੱਖਾਂ ਲਈ ਕਰ ਸਕਦਾ। ਉਹਦੇ 'ਚ ਇੱਕ ਐਲਾਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ 25-25, 20-20 ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਜਿਹੜੇ ਬੰਦੀ ਸਿੰਘ ਨੇ, ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ, ਉਹ ਰਿਹਾ ਹੋ ਸਕਦੇ ਨੇ। ਤਾਂ ਮਤਲਬ ਇਹ ਸਾਰਾ ਜਿਹੜਾ ਬੰਦੀ ਸਿੰਘਾਂ ਦਾ ਕੇਸ ਆ, ਤੁਸੀਂ ਉਹ ਲੜਦੇ ਰਹੇ ਹੋ। ਤਾਂ ਸਭ ਤੋਂ ਪਹਿਲਾ ਸਵਾਲ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਇਸ਼ੂ ਆ, ਉਹ ਲੰਮਾ ਸਮਾਂ ਭਾਰਤੀ ਜੇਲ੍ਹ 'ਚ ਬੰਦ ਰਹੇ ਆ, ਹੁਣ ਉਹ ਪੈਰੋਲ 'ਤੇ ਨੇ, ਪਰ ਜਿਹੜੀ ਉਹਨਾਂ ਦੀ ਪੱਕੀ ਰਿਹਾਈ ਆ ਉਹਦਾ ਮਾਮਲਾ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ 'ਚ ਆ, ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ। ਤੇ ਉਹਦੇ ਬਾਰੇ ਇਹ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਇੱਕ ਸਾਈਨਾਂ ਦੇ ਕਰਕੇ ਹੀ ਉਹ ਪੱਕੀ ਰਿਹਾਈ ਰੁਕੀ ਹੋਈ ਆ। ਤਾਂ ਉਹਦਾ ਸਟੇਟਸ ਕੀ ਆ? ਤੁਸੀਂ ਉਹਨਾਂ ਦੇ ਵਕੀਲ ਵੀ ਹੋ, ਉਹ ਜ਼ਰੂਰ ਦਰਸ਼ਕਾਂ ਨੂੰ ਦੱਸੋ ਕਿ ਸੱਚੀ ਗੱਲ, ਅਸਲੀਅਤ ਕੀ ਆ ਉਸ ਕੇਸ ਦੀ। ਦੇਖੋ, ਵੈਸੇ ਦਵਿੰਦਰਪਾਲ ਸਿੰਘ ਭੁੱਲਰ ਦੀ ਜੇ ਗੱਲ ਕਰੀਏ ਤੇ ਉਹਨਾਂ ਦਾ ਕੇਸ ਦਿੱਲੀ ਦਾ। ਸਭ ਤੋਂ ਪਹਿਲਾਂ ਤਾਂ ਕਈਆਂ ਨੂੰ ਲੱਗਦਾ ਵੀ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸ਼ਾਇਦ ਪੰਜਾਬ ਦਾ ਕੇਸ ਆ। 2015 'ਚ ਉਹ ਅੰਮ੍ਰਿਤਸਰ ਟ੍ਰਾਂਸਫਰ ਹੋਏ ਸੀ, ਕਿਉਂਕਿ ਟ੍ਰਾਂਸਫਰ ਔਰ ਪ੍ਰਿਜ਼ਨ ਐਕਟ ਦੇ ਤਹਿਤ ਹਰੇਕ ਜਿਹੜਾ ਕੈਦੀ ਆ ਉਹਨੂੰ ਰਾਈਟ ਆ ਵੀ ਉਹ ਆਪਣੀ ਹੋਮ ਸਟੇਟ ਦੇ ਵਿੱਚ ਆ ਕੇ ਜੇਲ੍ਹ ਕੱਟ ਸਕਦਾ ਹੈਗਾ। ਉਸੇ ਤਹਿਤ ਹੀ ਭੁੱਲਰ ਸਾਹਿਬ 2015 'ਚ ਉਦੋਂ ਗੁਰਦੀਪ ਸਿੰਘ ਖੇੜਾ ਦੀ ਵੀ ਜਿਹੜੀ ਟ੍ਰਾਂਸਫਰ ਕਰਨਾਟਕਾ ਤੋਂ ਹੋਈ ਸੀ। ਈਵਨ ਇਹ ਕੰਟਰੀਆਂ ਦੇ ਵਿੱਚ ਵੀ UK ਤੋਂ ਵੀ ਕਈ ਸਜ਼ਾ ਯਾਫਤਾ ਕੈਦੀ ਜਿਹੜੇ ਇੰਡੀਆ ਦੇ ਆ ਉਹ ਇੱਥੇ ਆ ਕੇ ਨਾਭਾ ਜੇਲ੍ਹ ਜਾਂ ਅੰਮ੍ਰਿਤਸਰ ਜੇਲ੍ਹ 'ਚ ਕੈਦ ਕੱਟਦੇ ਆ। ਸੋ ਅੰਮ੍ਰਿਤਸਰ ਜੇਲ੍ਹ 'ਚ ਬੰਦਾ ਇਸ ਸਮੇਂ ਪੈਰੋਲ 'ਤੇ ਨਹੀਂ ਹੈਗੇ, ਉਹ ਵਾਪਸ ਸਰੈਂਡਰ ਕਰ ਚੁੱਕੇ। 15 ਦਿਨ ਦੀ ਪੈਰੋਲ ਮੁੱਕ ਗਈ ਉਹਨਾਂ ਦੀ। ਉਹਨਾਂ ਦਾ ਕੇਸ ਦਿੱਲੀ ਦਾ। ਸੋ ਦਿੱਲੀ ਦਾ ਜਿਹੜਾ ਕੇਸ ਆ, ਫਿਰ ਉਹ 'ਚ ਜਿਹੜੀ ਸੋਸ਼ਲ ਮੀਡੀਆ 'ਤੇ ਚੱਲਦੀ ਹੈ ਵੀ ਕੇਜਰੀਵਾਲ ਨੇ ਨਹੀਂ ਕਰਨਾ, ਉਹਦੇ 'ਚ ਇਹ ਆ ਵੀ ਪੁਲਿਸ ਨਹੀਂ ਦਿੱਲੀ ਸਰਕਾਰ ਦੇ ਥੱਲੇ, ਜਿਹੜਾ ਜੇਲ੍ਹ ਡਿਪਾਰਟਮੈਂਟ ਆ, ਹੋਮ ਡਿਪਾਰਟਮੈਂਟ ਆ, ਉਹ ਦਿੱਲੀ ਸਰਕਾਰ ਦੇ ਕੋਲ ਹੀ ਆ। ਜਿਹੜਾ ਕੋਈ ਵੀ ਕੈਦੀ ਹੈਗਾ, ਖਾਸ ਤੌਰ 'ਤੇ ਉਮਰ ਕੈਦੀ, ਜਿਹੜੇ ਨਾਰਮਲ ਕੈਦੀ ਜਿਹਨੂੰ ਮੰਨ ਲਓ 10 ਸਾਲ ਸਜ਼ਾ ਹੋਈ, ਉਹ ਤਾਂ ਜੇਲ੍ਹ ਸੁਪਰਡੈਂਟ ਨੇ ਛੱਡ ਦੇਣਾ। ਜਿਹੜਾ ਉਮਰ ਕੈਦੀ ਆ ਉਹਦੀ ਪ੍ਰੀ ਮੈਚੁਰ ਰਿਲੀਜ਼ ਆ ਜਿਹੜੀ, ਉਹ ਦਿੱਲੀ ਦੇ ਵਿੱਚ ਇੱਕ ਸੈਂਟੈਂਸ ਰਿਵਿਊ ਬੋਰਡ ਆ ਜਿਹਦਾ ਚੇਅਰਪਰਸਨ ਜਿਹੜਾ ਵੀ ਮੁੱਖ ਮੰਤਰੀ ਆ ਉਹ ਹੁੰਦਾ। ਤੇ ਉਹਦੇ ਵਿੱਚ ਜੇਲ੍ਹ ਸੁਪਰਡੈਂਟ, ਕੰਸਰਨ ਜੇਲ੍ਹ ਦਾ ਕਮਿਸ਼ਨਰ ਪੁਲਿਸ, ਪ੍ਰੋਬੇਸ਼ਨ ਅਫਸਰ,
ਇਹ ਕੋਈ ਪੁਲਿਸ ਦੇ ਜੁਡੀਸ਼ੀਅਲ ਸਾਈਡ ਦੇ ਉੱਤੋਂ। ਸੋ 8-10 ਮੈਂਬਰਾਂ ਦੀ ਕਮੇਟੀ ਹੁੰਦੀ, ਜਿਹੜਾ ਚੇਅਰਮੈਨ ਮੁੱਖ ਮੰਤਰੀ ਹੁੰਦਾ। ਅੱਜ ਦੀ ਤਰੀਕ 'ਚ ਸੈਂਟੈਂਸ ਰਿਵਿਊ ਬੋਰਡ ਆ ਚੇਅਰਪਰਸਨ ਅਰਵਿੰਦ ਕੇਜਰੀਵਾਲ ਆ। ਸੋ ਪੰਜਾਬ ਦੇ ਵਿੱਚ ਭਾਵੇਂ ਭੁੱਲਰ ਸਾਹਿਬ ਕਹਿਦੇ ਉਹਨਾਂ ਦਾ ਕੇਸ ਦਿੱਲੀ ਦਾ ਹੈਗਾ। ਉਹਨਾਂ ਦੀ ਦੂਜੀ ਜਿਹੜੀ ਗੱਲ ਹੈਗੀ, ਜਿਹੜੀ ਕੇਂਦਰ ਦੀ ਮੋਦੀ ਸਰਕਾਰ ਨੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜਾ ਇੱਕ ਸੂਚੀ ਕੱਢੀ ਸੀ, ਉਹਦੇ 'ਚ ਭੁੱਲਰ ਸਾਹਿਬ ਦਾ ਵੀ ਨਾਂ ਸੀ ਵੀ ਇਹਨਾਂ ਨੂੰ ਰਿਹਾ ਕਰਨ ਦੀ ਜਿਹੜੀ ਆ ਉਹਨਾਂ ਨੇ ਲਿਮਿਟ ਕਰਤੀ, ਬਾਕੀ ਰਹਿੰਦੀ ਉਮਰ ਕੈਦ। ਤੇ ਸੰਬੰਧਿਤ ਸਟੇਟਾਂ ਨੂੰ, ਯੂਟੀ ਨੂੰ ਜਿਹੜਾ ਕੋਈ ਕੇਸ ਆ ਕੋਈ ਸਟੇਟ ਨਾਲ, ਉਹਨੂੰ ਉਹਨਾਂ ਨੇ ਡਾਇਰੈਕਸ਼ਨ ਕੀਤੀ ਵੀ ਤੁਸੀਂ ਇਹਨਾਂ ਦੀ ਜਿਹੜੀ ਕੰਸਰਨ ਸੈਕਸ਼ਨ ਦੇ ਅੰਡਰ ਇਹਨਾਂ ਦੀ ਜਿਹੜੀ ਸੈਂਟੈਂਸ ਆ ਉਹ ਬਾਕੀ ਲਿਮਿਟ ਕਰਕੇ ਤੇ ਇਹਨਾਂ ਨੂੰ ਜਿਹੜੀ ਰਿਹਾਈ ਦੀ ਪ੍ਰੋਸੀਡਿੰਗ ਕਰੋ। ਸੋ ਉਹ ਪ੍ਰੋਸੀਡਿੰਗ ਭੁੱਲਰ ਸਾਹਿਬ ਦੀ ਥੋੜ੍ਹੀ ਜਿਹੀ ਸ਼ੁਰੂ ਹੋਈ, ਉਦੋਂ ਨਾਲ ਦੀ ਨਾਲ ਹੀ ਸਤੰਬਰ ਅਕਤੂਬਰ 'ਚ ਹੋਇਆ ਸੀ। ਦਸੰਬਰ ਦੇ ਵਿੱਚ ਬਿੱਟੇ ਨੇ ਰਿਟ ਪਾ ਕੇ ਉਹ ਪ੍ਰੋਸੀਡਿੰਗ ਸਟੇ ਕਰਤੀ 19 ਦਸੰਬਰ 2019 'ਚ। ਫਿਰ ਉਹ ਕਰੋਨਾ ਆ ਗਿਆ 20 ਦੇ ਵਿੱਚ, ਮਾਰਚ 'ਚ ਉਹ ਸਾਰੀਆਂ ਕੇਸ ਜਿਹੜੇ ਸੀ ਐਜ਼ ਇਟ ਇਜ਼ ਰਹਿ ਗਏ। ਫਿਰ ਅਸੀਂ ਸਪੈਸ਼ਲ ਲਾ ਕੇ ਪਟੀਸ਼ਨ ਵੀ ਸਾਡੀ ਇਹ ਸੁਣਵਾਈ ਕਰੋ ਜਾਂ ਸਟੇ ਵਕੇਟ ਕਰੋ। ਤੇ ਉਹ ਸਟੇ ਵਕੇਟ ਦੀ ਜਦੋਂ ਲਾਈ ਸੀ ਤਾਂ ਉਦੋਂ ਸੁਪਰੀਮ ਕੋਰਟ ਨੇ ਉਹਦੀ ਮੇਨ ਪਟੀਸ਼ਨ ਦੀ ਸੁਣਵਾਈ ਕਰਕੇ ਉਹਨਾਂ ਨੇ ਮੇਨ ਪਟੀਸ਼ਨ ਹੀ ਖਾਰਜ ਕਰਤੀ। ਫਿਰ ਆਟੋਮੈਟਿਕਲੀ ਪਟੀਸ਼ਨ ਖਾਰਜ ਹੋ ਗਈ ਤੇ 9 ਦਸੰਬਰ 2021 ਨੂੰ ਉਹਨਾਂ ਦੀ ਜੋ 2 ਸਾਲ ਪਹਿਲਾਂ ਜਦੋਂ ਕਿ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਉਸ ਸਟੇਜ ਦੇ ਉੱਤੇ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਕੇਸ ਆ ਗਿਆ। ਤਾਂ ਫਿਰ ਅਸੀਂ 9 ਦਸੰਬਰ ਤੋਂ ਬਾਅਦ ਫਿਰ ਜਿਹੜੇ ਪ੍ਰੋਗਰਾਮ ਨੌਜਵਾਨ ਜਥੇਬੰਦੀਆਂ ਨੇ ਸਾਰਿਆਂ ਨੇ ਰਲ ਕੇ ਕਿਹਾ ਵੀ ਹੁਣ ਕੇਜਰੀਵਾਲ ਕੋਲ ਟਾਈਮ ਆ। ਇਹ ਗੱਲ ਵੱਖਰੀ ਆ ਵੀ ਹੁਣ ਇਲੈਕਸ਼ਨ ਦਾ ਪ੍ਰੋਸੈਸ ਵੀ ਚੱਲ ਰਿਹਾ ਤੇ ਕਈਆਂ ਨੂੰ ਲੱਗਦਾ ਵੀ ਸ਼ਾਇਦ ਇਲੈਕਸ਼ਨ ਕਰਕੇ ਇਹ ਕਰ ਰਹੇ ਆ। ਸੋ 9 ਦਸੰਬਰ ਨੂੰ ਭੁੱਲਰ ਸਾਹਿਬ ਦੀ ਰਿਹਾਈ ਦਾ ਜਿਹੜਾ ਰੋਕ ਸੀ ਸੁਪਰੀਮ ਕੋਰਟ ਵੱਲੋਂ, ਜਿਹੜਾ ਉਸ ਤੋਂ ਪਹਿਲਾਂ ਕਈ ਵਾਰ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਦੇਖੋ ਜੀ ਸੁਪਰੀਮ ਕੋਰਟ ਦਾ ਸਟੇ ਅਸੀਂ ਕੀ ਕਰ ਸਕਦੇ ਹਾਂ। ਹੁਣ ਉਹਨਾਂ ਨੂੰ ਕਿਹਾ 9 ਦਸੰਬਰ ਨੂੰ ਜਦੋਂ ਸਟੇ ਤੋੜਨ ਦੀ ਖਬਰ ਆਈ, ਮੈਂ ਉਸੇ ਦਿਨ ਸ਼ਾਮ ਨੂੰ ਹੀ ਫੋਨ ਕਰਨੇ ਸ਼ੁਰੂ ਕੀਤੇ ਜਿਹੜੇ ਕੰਸਰਨ ਬੰਦੇ ਕੇਜਰੀਵਾਲ ਸਰਕਾਰ ਦੇ, ਭਾਵੇਂ ਉਹ ਬਲਜਿੰਦਰ ਕੌਰ ਸੀ, ਭਾਵੇਂ ਹੋਰ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਜਾਣਦੇ ਹਾਂ, ਹੈ ਨਾ, ਜਾਂ ਕੋਈ ਸੰਪਰਕ ਹੈਗਾ ਕਿਸੇ ਬੰਦਿਆਂ ਨਾਲ। ਦਿੱਲੀ ਦੇ ਕੁਝ ਬੰਦੇ ਆ ਜਿਨ੍ਹਾਂ ਦਾ ਕੇਜਰੀਵਾਲ ਦੇ ਵਿੱਚ ਹੈਗਾ। ਸੋ ਸਾਰਿਆਂ ਨੂੰ ਮੈਂ ਉਸੇ ਦਿਨ ਹੀ ਸੰਪਰਕ ਕਰਨਾ ਸ਼ੁਰੂ ਕੀਤਾ ਵੀ ਜਿਹੜਾ ਪ੍ਰੋਸੈਸ ਰੁਕਿਆ ਹੋਇਆ ਸੀ, ਤੁਸੀਂ ਇਹ ਸੁਪਰੀਮ ਕੋਰਟ ਦੇ ਸਟੇ ਨੂੰ ਇੱਕ ਲੈਂਦੇ ਸੀ ਵੀ ਉਹ ਹੈਗਾ, ਉਹ ਟੁੱਟ ਗਿਆ, ਹੁਣ ਤੁਸੀਂ ਇਹਦੇ ਤੇ ਕਾਰਵਾਈ ਕਰੋ। ਤਾਂ ਕੁਛ ਦਾ ਪੋਜ਼ਿਟਿਵ ਸੀ, ਕੁਛ ਨੇ ਨੈਗੇਟਿਵ ਕਿਹਾ ਵੀ ਨਹੀਂ ਜੀ ਹੁਣ ਵੋਟਾਂ ਆ ਗਈਆਂ, ਫਿਰ ਵੋਟਾਂ ਤੋਂ ਬਾਅਦ ਦੇਖਾਂਗੇ, ਜਾਬਤਾ ਲੱਗ ਜੂਗਾ। ਫਿਰ ਉੱਥੇ ਮੇਰਾ ਸੀ ਵੀ ਜਾਬਤਾ ਪੰਜਾਬ 'ਚ ਲੱਗਣਾ, ਅਜੇ ਲੱਗਾ ਤਾਂ ਨਹੀਂ, ਦਿੱਲੀ ਦੇ ਵਿੱਚ ਕੋਈ ਜਾਬਤਾ ਨਹੀਂ। ਸੋ ਆ ਜਿਹੜੀ ਡਿਊ ਆ ਉਹਨਾਂ ਦੀ ਰਿਹਾਈ ਉਹ ਮੈਡੀਕਲ ਗਰਾਊਂਡਸ ਦੇ ਉੱਤੇ। ਫਿਰ ਮੈਂ ਈਮੇਲ ਵੀ ਕੀਤੀ 3 ਕੁ ਦਿਨਾਂ ਬਾਅਦ, ਫਿਰ ਸੀਐਮ ਜਿਹੜਾ ਵੈਬ ਪੋਰਟਲ ਆ ਉਹਨਾਂ ਦੇ ਈਮੇਲ ਕੀਤੀ ਮੈਂ ਆਪਣੇ ਪਰਸਨਲ ਅਕਾਊਂਟ ਤੋਂ। ਸੋ ਉਹਨਾਂ ਦਾ 3 ਕੁ ਦਿਨ ਬਾਅਦ ਫਿਰ ਆ ਗਿਆ ਵੀ ਅਸੀਂ ਇੱਥੇ ਫੈਸਲਾ ਲੈ ਰਹੇ ਹਾਂ ਤੇ ਕੰਸਰਨ ਡਿਪਾਰਟਮੈਂਟ ਨੂੰ ਫਾਰਵਰਡ ਕਰਤੀ ਗਈ ਤੁਹਾਡੀ ਈਮੇਲ। ਉਹ ਫਿਰ ਕੰਸਰਨ ਡਿਪਾਰਟਮੈਂਟ ਹੋਮ ਡਿਪਾਰਟਮੈਂਟ ਆ, ਉਹਨਾਂ ਦੇ ਹੋਮ ਡਿਪਾਰਟਮੈਂਟ ਨੂੰ ਕੀਤੀ। 4-5 ਦਿਨਾਂ ਬਾਅਦ ਫਿਰ ਹੋਮ ਡਿਪਾਰਟਮੈਂਟ ਵੱਲੋਂ ਮੈਨੂੰ ਈਮੇਲ ਆਈ ਵੀ ਅਸੀਂ ਇਹ ਪ੍ਰੋਸੈਸ ਦੇ ਵਿੱਚ ਪਾਤਾ ਹੋਇਆ ਤੇ ਜਦੋਂ ਹੀ ਇਹਦਾ ਕੋਈ ਫੈਸਲਾ ਹੋਊਗਾ ਤੁਹਾਨੂੰ ਦੱਸਾਂਗੇ। ਉਹ 'ਚ ਕੋਈ PN ਸਿੰਘ ਕਰਕੇ ਕੋਈ ਹੋਮ ਡਿਪਾਰਟਮੈਂਟ ਦੇ ਵਿੱਚੋਂ ਹੈਗਾ, ਉਹਦੇ ਵੱਲੋਂ ਈਮੇਲ ਕੀਤੀ ਗਈ। ਸੋ ਦੂਜੇ ਪਾਸੇ ਅਸੀਂ ਨੌਜਵਾਨਾਂ ਨੇ ਸਾਰਿਆਂ ਨੇ ਦੇਖਿਆ, ਉਹਨਾਂ ਨੇ ਅਰਦਾਸ ਸਮਾਗਮ ਦਾ ਦਿੱਤਾ, ਅਰਦਾਸ ਹੋਈ ਵਰਲਡ ਵਾਈਡ ਹੀ, ਯਾਨੀ ਕਿ ਇੱਕ ਚੰਗਾ ਰਿਸਪੌਂਸ ਮਿਲਿਆ। ਸੋ ਜਿਹੜੇ ਕੋਈ ਕੰਸਰਨ ਬੰਦੇ ਹੈਗੇ ਆ ਸੰਘਰਸ਼ ਨਾਲ ਜਾਂ ਭੁੱਲਰ ਸਾਹਿਬ ਨਾਲ ਹਮਦਰਦੀ ਰੱਖਦੇ, ਜਿਹੜੇ ਚਾਹੁੰਦੇ ਆ ਵੀ ਇੰਨਾ ਸਮਾਂ ਹੋ ਗਿਆ ਬਾਹਰ ਆਉਣ, ਸੋ ਆਪਣੇ ਤੌਰ ਦੇ ਉੱਤੇ ਵੀ ਕੰਸਰਨ ਕੈਂਡੀਡੇਟਾਂ ਨੂੰ ਵੀ ਕਹਿ ਰਹੇ ਹੋ ਵੱਖ-ਵੱਖ ਹਲਕਿਆਂ ਦੇ ਵਿੱਚ, ਤੇ ਅਸੀਂ ਵੀ ਯਤਨ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ। ਤੇ ਦੂਜਾ ਇਹ ਆ ਵੀ ਜੇ ਕਹਿੰਦੇ ਵੀ ਸੈਂਟੈਂਸ ਰਿਵਿਊ ਬੋਰਡ ਦਾ ਚੇਅਰਮੈਨ ਇਹ ਆ, ਇਹਦੀ ਐਗਜ਼ਾਮਪਲ ਆ ਭਾਈ ਗੁਰਦੀਪ ਸਿੰਘ ਖੇੜਾ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਆ, ਜਿਨ੍ਹਾਂ ਦਾ ਸੇਮ ਨਾਂ ਉਸੇ ਨੋਟੀਫਿਕੇਸ਼ਨ 'ਚ ਆ ਮੋਦੀ ਸਰਕਾਰ ਵਾਲੇ 'ਚ। ਤੇ ਉਹਨਾਂ ਦਾ ਦਿੱਲੀ ਦਾ ਕੇਸ ਸ਼ੀਲਾ ਦੀਕਸ਼ਿਤ ਗਵਰਨਮੈਂਟ ਨੇ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਪਰਸਨ ਹੋਣ ਦੇ ਨਾਤੇ 2011 ਦੇ ਵਿੱਚ ਉਹਦਾ ਜਿਹੜਾ ਉਹ ਕੀਤਾ ਸੀ, ਉਹਦੀ ਆਰਡਰ ਦੀ ਕਾਪੀ ਮੇਰੇ ਕੋਲ ਜਿਹੜੀ ਹੈਗੀ ਹੈ ਸ਼ੀਲਾ ਦੀਕਸ਼ਿਤ ਦੇ ਸਾਈਨ ਹੈਗੇ ਆ। ਸੋ ਜੇ ਸ਼ੀਲਾ ਦੀਕਸ਼ਿਤ ਗੁਰਦੀਪ ਸਿੰਘ ਖੇੜਾ ਨੂੰ ਟਾਡਾ ਵਾਲੇ ਨੂੰ ਛੱਡ ਸਕਦੀ ਆ ਤੇ ਫਿਰ ਕੇਜਰੀਵਾਲ ਦੇ ਕੋਲ, ਕਿਉਂਕਿ ਮੋਦੀ ਸਰਕਾਰ ਨੇ ਸਿੱਧਾ ਆਰਟੀਕਲ 72 ਦੇ ਥੱਲੇ ਨਹੀਂ ਰਿਲੀਜ਼ ਕੀਤਾ, ਉਹਨਾਂ ਨੇ ਇਹ ਕੀਤਾ ਵੀ ਅਸੀਂ ਇਹਨਾਂ ਨੂੰ ਲਿਮਿਟ ਕਰਨਾ ਚਾਹੁੰਦੇ ਹਾਂ, ਕੰਸਰਨ ਸਰਕਾਰਾਂ ਕਰਨ। ਸੋ ਭੁੱਲਰ ਸਾਹਿਬ ਦਾ ਸੰਬੰਧਿਤ ਕੰਪੀਟੈਂਟ ਸਰਕਾਰ ਜਿਹੜੀ ਹੈ ਦਿੱਲੀ ਸਰਕਾਰ ਆ, ਤੇ ਕੇਜਰੀਵਾਲ ਸਰਕਾਰ ਕੋਲ ਬਾਕੀ ਜਿਹੜੇ ਹੋਰ ਸੋਰਸਿਸ ਹੈਗੇ ਆ ਪੋਲੀਟੀਕਲ ਡਿਪਲੋਮੈਟਿਕ, ਬਾਹਰੋਂ ਵੀ ਬਹੁਤ ਸਾਰੇ ਸਪੋਰਟਰ ਜਿਹੜੇ ਕੇਜਰੀਵਾਲ ਦੇ, ਉਹਨਾਂ ਦਾ ਵੀ ਫੋਨ ਆਇਆ ਮੈਨੂੰ ਵੀ ਸਾਨੂੰ ਕਲੀਅਰ ਕਰੋ। ਮੈਂ ਉਹਨਾਂ ਨੂੰ ਦੱਸਿਆ, ਡਾਕੂਮੈਂਟ ਵੀ ਭੇਜੇ, ਤਾਂ ਫਿਰ ਉਹ ਕਹਿੰਦੇ ਵੀ ਅਸੀਂ ਜ਼ਰੂਰ ਇੱਥੇ ਕਰਾਂਗੇ। ਸੋ ਮੇਰੇ ਮੁਤਾਬਕ ਉਹ ਪ੍ਰੋਸੈਸ ਦੇ ਵਿੱਚ ਆ ਫਾਈਲ, ਤੇ ਭੁੱਲਰ ਸਾਹਿਬ ਦਾ ਉੱਥੋਂ ਦਾ ਰਿਕਾਰਡ ਵੀ ਜਿਹੜਾ ਫਰੈਸ਼ ਜਿਹੜਾ ਉਹਨਾਂ ਨੇ ਮੰਗਿਆ ਹੈਗਾ, ਕਿਉਂਕਿ ਸਾਰਾ ਇੱਕ ਪ੍ਰੋਸੈਸ ਹੀ ਆ। ਜੇ ਤਾਂ ਬੰਦੇ ਦੀ ਜਦੋਂ ਇੱਕ ਨਿਸ਼ਚਿਤ ਸਜ਼ਾ ਪੂਰੀ ਹੁੰਦੀ ਆ,
ਉਹਦਾ ਨਕਸ਼ਾ ਰਿਹਾਈ ਦਾ ਇੱਕ ਸੁਪਰਡੈਂਟ ਤੋਂ ਚੱਲਦਾ। ਸੁਪਰਡੈਂਟ IG ਜੇਲ੍ਹਾਂ ਨੂੰ ਕਹਿੰਦਾ, IG ਜੇਲ੍ਹਾਂ ਜਿਹੜਾ ਹੈਗਾ ਉਹ DM ਸੰਬੰਧਤ ਨੂੰ ਤੇ SSP ਤੋਂ ਰਿਪੋਰਟ ਮੰਗਦਾ, ਫਿਰ SSP ਥਾਣੇ ਤੋਂ ਰਿਪੋਰਟ ਮੰਗਦਾ, ਫਿਰ ਉਹਦੀ ਪੜਤਾਲੀਆ ਖੁਫੀਆ ਰਿਪੋਰਟ ਹੁੰਦੀ, ਕੌਂਸਲਰ ਪੰਚਾਇਤਨਾਮੇ ਲੱਗਦੇ, ਫਿਰ ਉਹ ਰਿਪੋਰਟ ਦਿੰਦਾ ਵੀ ਛੱਡਣਾ ਚਾਹੀਦਾ ਜੀ, ਉਹ ਫਿਰ DM ਕੋ, ਫਿਰ ਉਹਦੇ ਕੋ, ਫਿਰ ਉਹ IG ਜੇਲ੍ਹਾਂ ਕੋਲ, ਫਿਰ ਸੁਪਰਡੈਂਟ ਤੇ DM ਦੀ ਰਿਪੋਰਟ ਨੂੰ ਕੰਸਰਨ ਕਰਕੇ ਹੋਮ ਡਿਪਾਰਟਮੈਂਟ ਫੈਸਲਾ ਲੈਂਦਾ, ਫਿਰ ਫਾਈਨਲ ਜਿਹੜੇ ਜੇ ਪੰਜਾਬ ਦਾ ਕੈਦੀ ਹੈ ਤੇ ਪੰਜਾਬ ਰਾਜਪਾਲ ਸਾਈਨ ਕਰੂਗਾ, ਜੇ ਦਿੱਲੀ ਦਾ ਹੈਗਾ ਤੇ ਜੇ ਸੈਂਟੈਂਸ ਰਿਵਿਊ ਬੋਰਡ ਉਹਨਾਂ ਦੀ ਸੈਂਟਰ ਗਵਰਨਮੈਂਟ ਨੇ, ਕਿਉਂਕਿ ਆਲਰੇਡੀ ਕਨਕਰੈਂਸ ਦਿੱਤੀ ਆ ਪੰਜਾਬ ਗਵਰਨਮੈਂਟ ਨੇ ਪਹਿਲਾਂ ਵੀ ਤੇ ਹੁਣ ਵੀ, ਜਿਹੜਾ ਯਾਨੀ ਕਿ ਪੋਜ਼ਿਟਿਵ ਜਿਹੜਾ ਰਿਸਪੌਂਸ ਆ ਉਹਦਾ, ਤੇ ਸੋ ਜਿੰਨਾ ਚਿਰ ਸੈਂਟੈਂਸ ਰਿਵਿਊ ਬੋਰਡ ਚੋਂ ਪਾਸ ਹੋ ਕੇ ਫਿਰ ਉਹ ਲੈਫਟੀਨੈਂਟ ਗਵਰਨਰ ਦੇ ਜਿਹੜੇ ਸਾਈਨ ਹੋਣ ਵਾਸਤੇ ਫਾਈਨਲ ਜਿਹੜੀ ਫਾਈਲ ਜਾਣੀ ਆ ਉਹ ਉਹਦੇ ਕੋਲ ਤਾਂ ਜਾਣੀ ਜਦੋਂ ਇਹ ਕਰਨਗੇ। ਮਤਲਬ ਉਹ ਅਰਵਿੰਦ ਕੇਜਰੀਵਾਲ ਦੇ ਹੱਥ 'ਚ ਕਾਫੀ ਕੁਝ ਆ ਕਿ ਉਹਨਾਂ ਦੇ ਸਾਈਨ ਜਿਹੜੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਆ ਉਹ ਪੱਕੀ ਰਿਹਾਈ ਦਾ ਰਾਹ ਜਿਹੜਾ ਆ ਉਹ ਖੋਲ ਸਕਦੇ ਆ, ਜਾਂ ਪੱਕੀ ਰਿਹਾਈ ਸੰਭਵ ਆ ਉਹਨਾਂ ਦੇ ਇੱਕ ਦਸਤਖਤਾਂ ਦੇ ਨਾਲ। ਹਾਲਾਂਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹੀ ਨਾਰਾ ਆ ਕਿ ਇਸ ਇੱਕ ਮੌਕਾ ਕੇਜਰੀਵਾਲ ਨੂੰ, ਕੇਜਰੀਵਾਲ ਦੇ ਨਾਮ ਤੇ ਉਹ ਚੋਣਾਂ ਲੜ ਰਹੇ ਆ। ਉਹ ਦੇਖਣ ਵਾਲੀ ਗੱਲ ਹੋਊਗੀ ਕਿ ਕੇਜਰੀਵਾਲ ਜਿਹੜੇ ਆ ਉਹ ਸਿੱਖਾਂ ਨੂੰ ਅਹਿਮੀਅਤ ਦਿੰਦੇ ਆ ਜਾਂ ਸਿੱਖ ਭਾਵਨਾਵਾਂ ਨੂੰ, ਐਸਪੀਰੇਸ਼ਨਸ ਜਾਂ ਨਹੀਂ। ਅਗਲਾ ਮਸਲਾ ਆ ਕਿ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਆ ਉਹ ਜਿਵੇਂ ਉਹਨਾਂ ਨੇ ਖੇਤੀ ਕਾਨੂੰਨ ਰੱਦ ਕੀਤੇ ਆ, ਉਸ ਤੋਂ ਬਾਅਦ ਇਹ ਵੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਆ ਕੁਝ ਸਿੱਖਾਂ ਦੀਆਂ ਕਈ ਮੰਗਾਂ ਜਿਹੜੀਆਂ ਆ ਜਿਨ੍ਹਾਂ ਦੇ ਜਿਹੜੇ ਸਿੱਖਾਂ ਦੀਆਂ ਡਿਮਾਂਡਸ ਪਿਛਲੇ ਸਮੇਂ 'ਚ ਟਕਰਾਅ ਦਾ ਕਾਰਨ ਬਣਦੀਆਂ ਰਹੀਆਂ ਦਿੱਲੀ ਦੇ ਨਾਲ, ਉਹਨਾਂ ਨੂੰ ਪੂਰਾ ਕਰਨ ਲਈ ਇੱਛਾ ਰੱਖਦੇ ਆ ਜਾਂ ਉਹ ਕਰਨ ਦਾ ਐਲਾਨ ਵੀ ਕਰ ਸਕਦੇ ਆ। ਤੇ ਬੰਦੀ ਸਿੰਘਾਂ ਵਾਲਾ ਜਿਹੜਾ ਕੇਸ ਆ ਉਹਦੇ 'ਚ ਤੁਸੀਂ ਜ਼ਰੂਰ ਇਹ ਜਾਣਕਾਰੀ ਦਿਓ ਕਿ ਕਿੰਨੇ ਕੁ ਬੰਦੀ ਸਿੰਘ ਜਿਹੜੇ ਆ ਉਹ ਆਪਣੀ ਸਜ਼ਾ ਤੋਂ ਵੱਧ ਸਜ਼ਾ ਜਿਹੜੀ ਆ ਉਹ ਭੁਗਤ ਚੁੱਕੇ ਆ, ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਨੇ, ਤੇ ਕੋਈ ਤੁਹਾਨੂੰ ਇਹੋ ਜਿਹਾ ਇਸ਼ਾਰਾ ਮਿਲ ਰਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਕੋਈ ਵੱਡਾ ਐਲਾਨ 5 ਤਰੀਕ ਨੂੰ ਇਸ ਬਾਬਤ ਕਰ ਸਕਦੀ ਆ? ਦੇਖੋ, ਐਲਾਨ ਦਾ ਇਸ਼ਾਰੇ ਤਾਂ ਪਿਛਲੇ 10 ਸਾਲਾਂ ਤੋਂ ਯਾਨੀ ਕਿ ਜਿਹੜੇ ਕੱਸਦੇ ਕਦੀ ਕੋਈ ਗੱਲ ਕਰਦਾ ਵੀ ਹਾਂ ਸਾਡੀ ਗੱਲ ਹੋ ਗਈ, ਬਾਦਲ ਸਰਕਾਰ ਦੇ ਟਾਈਮ ਵੀ ਐਲਾਨ ਹੁੰਦੇ ਰਹੇ। ਉਦੋਂ ਜਦੋਂ ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਨੂੰ ਪੈਰੋਲ ਮਿਲੀ ਸੀ 2013 ਚ ਦਸੰਬਰ 'ਚ, ਤੇ 14 ਦੇ ਵਿੱਚ ਉਹਨਾਂ ਦਾ ਸਾਰਾ ਰਿਕਾਰਡ ਸਹੀ ਕਰਕੇ ਸੰਬੰਧਤ, ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਸੁਪਰਡੈਂਟ ਦਾ, DC ਦਾ, SSP ਦਾ ਤੇ ਹੋਮ ਮਿਨਿਸਟਰੀ ਵੱਲੋਂ ਰਿਹਾਈ ਰਿਕਮੈਂਡ ਕਰਕੇ ਗਵਰਨਰ ਨੂੰ ਭੇਜੀ, ਤਾਂ ਉਦੋਂ ਸੰਬੰਧਤ ਗਵਰਨਰ ਨੇ ਸਾਈਨ ਕਰਨ ਤੋਂ ਇਨਕਾਰੀ ਕਰਤੀ। ਸੋ ਜਿੰਨਾ ਚਿਰ ਤੱਕ ਹੋ ਨਹੀਂ ਜਾਂਦਾ ਉਹਨਾਂ ਚਿਰ ਤੱਕ ਆਪਾਂ ਨਹੀਂ ਮੰਨ ਸਕਦੇ। ਹੁਣ ਜੇ ਕੇਂਦਰ ਦੀ ਮੋਦੀ ਸਰਕਾਰ ਦੀ ਗੱਲ ਕਰੀਏ ਤੇ ਜਿਹੜਾ 550 ਸਾਲਾਂ ਤੇ ਜਿਹੜਾ ਨੋਟੀਫਿਕੇਸ਼ਨ ਸੀ ਉਹਦੇ 'ਚ 9 ਬੰਦਿਆਂ ਦਾ ਜ਼ਿਕਰ ਸੀ। 9 ਬੰਦਿਆਂ 'ਚੋਂ ਇੱਕ ਫਾਂਸੀ ਦਾ ਸੀ, ਵੀ ਫਾਂਸੀ ਵਾਲੇ ਬੰਦੇ ਦੀ ਉਮਰ ਕੈਦ 'ਚ ਤਬਦੀਲ ਕਰਨੀ ਆ, ਉਹ ਭਾਈ ਬਲਵੰਤ ਸਿੰਘ ਰਾਜੋਆਣਾ ਸੀ। ਸੋ ਉਹਨਾਂ ਦੀ ਤਾਂ ਅਜੇ ਤੱਕ ਨਹੀਂ ਤਬਦੀਲ ਕੀਤੀ। ਉਹਨਾਂ ਨੇ ਵੀ ਸਾਲ 1.5 ਸਾਲ ਇੰਤਜ਼ਾਰ ਕਰਕੇ ਫਿਰ ਉਹਨਾਂ ਨੇ ਸੁਪਰੀਮ ਕੋਰਟ ਰਿਟ ਪਾਈ ਵੀ ਤੁਸੀਂ ਭਾਈ ਆ ਨੋਟੀਫਿਕੇਸ਼ਨ ਕੀਤਾ, ਇਹਦੇ ਤੇ ਦੱਸੋ ਤੁਸੀਂ ਕਰਨੀ ਨਹੀਂ ਕਰਨੀ, ਨੋਟੀਫਿਕੇਸ਼ਨ ਹੈ ਨਹੀਂ ਹੈ। ਸੋ ਉਸ ਨੋਟੀਫਿਕੇਸ਼ਨ ਨੂੰ ਰਵਨੀਤ ਬਿੱਟੂ ਨੇ ਪੁੱਛਿਆ ਸੀ ਪਾਰਲੀਮੈਂਟ ਤੇ, ਅਮਿਤ ਸ਼ਾਹ ਮੁੱਕਰ ਗਿਆ ਸੀ ਵੀ ਅਸੀਂ ਕੋਈ ਨੋਟੀਫਿਕੇਸ਼ਨ ਇਹੋ ਜਿਹਾ ਕੋਈ ਪ੍ਰਪੋਜ਼ਲ ਨਹੀਂ ਹੈ। ਉਹ ਟੈਕਨੀਕਲੀ ਸੀ, ਉਹਨੇ ਰਿਹਾਰ ਹੀ ਪੁੱਛਿਆ ਸੀ, ਉਹਨੇ ਕਿਹਾ ਨਹੀਂ ਹੈ, ਉਹ ਰਿਹਾਰ ਦਾ ਹੈ ਹੀ ਨਹੀਂ ਸੀ, ਵੈਸੇ ਉਹ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਤਬਦੀਲ ਕਰਨ ਦਾ ਸੀ। ਸੋ ਉਹਨੇ ਡਿਪਲੋਮੈਟਿਕ ਜਵਾਬ ਦਿੱਤਾ। ਹੁਣ ਜਦੋਂ ਭਾਈ ਰਾਜੋਆਣੇ ਵੱਲੋਂ ਸੁਪਰੀਮ ਕੋਰਟ ਰਿਟ ਪਟੀਸ਼ਨ ਪਾਈ ਭਾਈ ਰਾਜੋਆਣੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਕੀਲ ਵਗੈਰਾ ਕੀਤਾ, ਤਾਂ ਉੱਥੇ ਸੈਂਟਰ ਗਵਰਨਮੈਂਟ ਨੂੰ ਸੁਪਰੀਮ ਕੋਰਟ ਨੇ ਪੁੱਛਿਆ ਵੀ ਤੁਸੀਂ ਇਹ ਨੋਟੀਫਿਕੇਸ਼ਨ ਦੇ ਦੱਸੋ ਵੀ ਤੁਹਾਡਾ ਕੀ ਆ। ਉੱਥੇ ਸੈਂਟਰ ਗਵਰਨਮੈਂਟ ਨੇ ਕਿਤੇ ਡਿਨਾਈ ਨਹੀਂ ਕੀਤਾ ਕਿ ਸਾਡਾ ਨੋਟੀਫਿਕੇਸ਼ਨ ਨਹੀਂ ਹੈਗਾ। ਉਹ ਉਹਨਾਂ ਨੇ ਸਿਰਫ ਟਾਈਮ ਮੰਗਿਆ ਵੀ ਸਾਨੂੰ ਥੋੜ੍ਹਾ ਟਾਈਮ ਦਿਓ। ਸੋ ਟਾਈਮ ਮੈਂ ਸਮਝਦਾ ਸੀ ਪਰਸਨਲ ਤੌਰ ਤੇ ਵੀ ਉਹ ਇਲੈਕਸ਼ਨ ਦੇ ਲਾਗੇ ਲੈ ਕੇ ਜਾਣਾ ਚਾਹੁੰਦੇ ਆ। ਸੋ ਅਪ੍ਰੈਲ 2021 ਨੂੰ ਲਾਸਟ ਉਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਉਦੋਂ ਉਹਨਾਂ ਨੇ 6 ਹਫ਼ਤਿਆਂ ਦਾ ਟਾਈਮ ਮੰਗਿਆ, ਪਰ ਬਾਅਦ ਦੇ ਵਿੱਚ ਉਹ ਲਿਸਟ ਹੀ ਨਹੀਂ ਹੋਈ। ਹੁਣ ਜਨਵਰੀ ਦੀ ਕੋਈ ਤਰੀਕ ਉਹਦੀ ਸ਼ਾਇਦ 10 ਜਨਵਰੀ ਨੂੰ ਲਿਸਟ ਹੋਣ ਦੇ ਜਿਹੜੇ ਹੈਗੇ ਆ, ਉਹਦਾ ਟੈਂਟੇਟਿਵ ਕੰਪਿਊਟਰ ਜਨਰੇਟਡ ਹੈਗੀ ਆ। ਸੋ ਹੋ ਸਕਦਾ ਵੀ ਉਹ ਬਦਲ ਦੇਣ ਤੇ ਉਹ ਇਨਫਰਸਟਰਕਚਰ ਹੋ ਜਾਵੇ। ਸੋ ਉਸ ਨੋਟੀਫਿਕੇਸ਼ਨ ਮੁਤਾਬਕ 8 ਉਮਰ ਕੈਦੀ ਸੀ ਜਿਨ੍ਹਾਂ ਨੂੰ ਛੱਡਿਆ ਜਾਣਾ ਸੀ, ਜਿਹਦੇ ਵਿੱਚੋਂ 3 ਛੁੱਟ ਗਏ ਆ, ਭਾਈ ਨੰਦ ਸਿੰਘ, ਭਾਈ ਸੁਵੇਗ ਸਿੰਘ ਤੇ ਭਾਈ ਲਾਲ ਸਿੰਘ ਅਕਾਲਗੜ੍ਹ। ਉਹ 3 ਛੁੱਟ ਗਏ ਤੇ 3 ਤਾਂ ਉਹ ਬੰਦੇ ਸੀਗੇ ਉਸ ਲਿਸਟ ਦੇ ਵਿੱਚ ਜਿਹੜੇ ਪਹਿਲਾਂ ਹੀ ਬਾਹਰ ਸੀ, ਜਿਨ੍ਹਾਂ ਨੂੰ ਰਿਹਾਈ ਦੇ ਆਰਡਰ ਦੀ ਲੋੜ ਹੀ ਨਹੀਂ ਸੀ, ਤੋਂ ਆਲਰੇਡੀ ਬਾਹਰ ਸੀ। ਉਹ 'ਚ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਵਾਲੇ ਤੇ ਇੱਕ ਹਰਜਿੰਦਰ ਸਿੰਘ ਕਾਲੀ ਲੁਧਿਆਣਾ ਬੈਂਕ ਡਕੈਤੀ ਤੇ ਇੱਕ ਕੋਈ ਵਰਿਆਮ ਸਿੰਘ ਸੀਗਾ ਕੋਈ 10 ਸਾਲ ਦੀ ਸਜ਼ਾ ਵਾਲਾ। ਸੋ ਉਹਨਾਂ ਦਾ ਨੋਟੀਫਿਕੇਸ਼ਨ ਦੇ ਵਿੱਚ ਨਾ ਚਾਹੀਦਾ ਹੀ ਨਹੀਂ ਸੀ, ਉਹ ਤਾਂ ਆਲਰੇਡੀ ਬਾਹਰ ਸੀ। ਸੋ ਉਹਦੇ ਵਿੱਚ 2 ਬੰਦੇ ਜਿਹੜੇ ਆ ਹੁਣ ਉਮਰ ਕੈਦੀ ਰਹਿ ਗਏ, ਭੁੱਲਰ ਸਾਹਿਬ ਤੇ ਖੈੜਾ। ਜੇ ਮੋਦੀ ਸਰਕਾਰ ਵਾਕਿਆ ਹੀ ਕੁਛ ਹਿਲਦੇ ਆ ਤਾਂ ਫਿਰ ਘੱਟੋ ਘੱਟ 2 ਸਾਲ
ਸਵਾ 2 ਸਾਲ ਹੀ ਹੋ ਚੱਲੇ ਆ ਉਹ ਨੋਟੀਫਿਕੇਸ਼ਨ ਕੱਢੇ ਨੂੰ, ਉਹਦੇ ਮੁਤਾਬਕ ਹੀ ਭਾਈ ਰਾਜੋਆਣੇ ਦੀ ਫਾਂਸੀ ਨੂੰ ਉਮਰ ਕੈਦ ਤਬਦੀਲ ਕਰਨ ਤੇ ਪ੍ਰੋਫੈਸਰ ਭੁੱਲਰ ਤੇ ਗੁਰਦੀਪ ਸਿੰਘ ਖੇੜੇ ਦੀ ਰਿਹਾਈ ਕਰਨ। ਫਿਰ ਕੋਈ ਅਗਲੀ ਹੁਣ 5 ਨੂੰ ਆ ਕੇ ਕੋਈ ਗੱਲ ਕਰਦੇ ਆ, ਉਹਦਾ ਕੋਈ ਮਾਇਨੇ ਨਹੀਂ ਜਿੰਨਾ ਚਿਰ ਤੱਕ ਪ੍ਰੈਕਟੀਕਲ ਰੂਪ 'ਚ ਜਿਵੇਂ ਭਾਈ ਲਾਲ ਸਿੰਘ ਰਿਹਾ ਹੋਏ ਆ ਪਿਛਲੇ ਸਾਲ, ਉਵੇਂ ਬਾਕੀ ਜਿਹੜੇ ਬੰਦੀ ਸਿੰਘ ਰਿਹਾ ਨਹੀਂ ਹੁੰਦੇ। ਸੋ ਜੇ ਉਹਨਾਂ ਬੰਦੀ ਸਿੰਘਾਂ ਦੀ ਗੱਲ ਕਰੀਏ, ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੀ ਤਾਂ ਟਰਾਂਸਫਰ ਕਰਨ ਦੀ ਨਹੀਂ ਅਜੇ ਤੱਕ ਉਹਨਾਂ ਨੇ ਕੋਈ ਹਿੰਮਤ ਦਿਖਾਈ। ਸੋ ਰਿਹਾਈ ਦੀ ਕਰ ਦੇਣਗੇ ਤਾਂ ਫੇਰ ਹੀ ਪਤਾ ਲੱਗੂਗਾ, ਗੱਲਾਂ ਦੇ ਨਾਲ ਨਹੀਂ। ਹੁਣ ਗੱਲਾਂ ਤੇ ਰਿਟਨ ਅੱਗੇ ਡਾਕੂਮੈਂਟ ਬਹੁਤ ਵਾਰੀ ਹੋ ਚੁੱਕੇ ਆ। ਇਹ ਮੈਂ ਤਾਂ ਇਹੀ ਕਹੂੰਗਾ ਵੀ ਪ੍ਰੈਕਟੀਕਲ, ਜਦੋਂ ਆ ਜਾਣਗੇ ਬਾਅਦ ਉਹ ਕਹਿਣਗੇ ਵੀ ਹਾਂ ਇਹਨਾਂ ਨੂੰ ਪੱਕੇ ਤੌਰ ਤੇ ਰਿਹਾ ਕਰਤਾ, ਫੇਰ ਹੀ ਕੋਈ ਮੰਨਣਯੋਗ ਗੱਲ ਹੋ ਸਕਦੀ। ਇੱਕ ਆਖਰੀ ਸਵਾਲ ਆ ਕਿ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਦਲ ਵੱਲੋਂ ਇੱਕ ਪੰਥਕ ਇਕੱਠ ਦੇ ਨਾਂ ਤੇ ਇੱਕ ਇਕੱਠ ਕੀਤਾ ਗਿਆ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ। ਉਸ ਇਕੱਠ ਦੇ ਵਿੱਚ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਤੌਰ ਗੱਲ ਕੀਤੀ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਰਕਾਰ ਜਿਹੜੀ ਆ ਵੀ ਸਾਨੂੰ ਹਿੰਦੂ ਰਾਸ਼ਟਰ ਤੋਂ ਕੋਈ ਇਤਰਾਜ਼ ਨਹੀਂ, ਪਰ ਸਿੱਖ ਰਾਸ਼ਟਰ ਦੀ ਗੱਲ ਕਰਨ ਤੇ ਸਾਡੇ ਨੌਜਵਾਨਾਂ ਤੇ ਜੇ ਕੇਸ ਪਾਉਣੇ ਆ ਫਿਰ ਸਾਨੂੰ ਇਤਰਾਜ਼ ਆ। ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਲੜਾਈ ਲੜਨੀ ਚਾਹੀਦੀ ਆ। ਤਾਂ ਉਹਦੇ ਥੱਲੇ ਤੁਸੀਂ ਇੱਕ ਟਿੱਪਣੀ ਵੀ ਕੀਤੀ, ਤੁਸੀਂ ਟਿੱਪਣੀ ਕੀਤੀ ਵੀ ਜਿਹੜੇ ਤੁਹਾਡੇ ਨਾਲ ਬੈਠੇ ਨੇ ਜਿਨ੍ਹਾਂ ਨੇ ਸਰਕਾਰ ਰਾਜ ਭਾਗ ਮਾਣਿਆ ਤੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ UAPA ਤੇ ਹੋਰ ਕੇਸਾਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਅਰੈਸਟ ਕੀਤਾ, ਗ੍ਰਿਫਤਾਰ ਕੀਤਾ। ਤਾਂ ਜਿਹੜਾ ਇਹ ਸਾਰੀ ਪੋਲਿਟਿਕਸ ਆ ਕਿ ਅਕਾਲੀ ਦਲ ਅੱਜ ਜਦੋਂ ਸੱਤਾ 'ਚ ਨਹੀਂ ਆ ਤਾਂ ਉਹ ਇਹ ਗੱਲ ਕਹਿ ਰਿਹਾ ਵੀ ਨੌਜਵਾਨਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਜਾ ਰਿਹਾ। ਤਾਂ ਬਾਦਲ ਦੀ ਸਰਕਾਰ ਵੇਲੇ, ਜਦੋਂ ਬਾਦਲਾਂ ਦੀ ਸਰਕਾਰ ਸੀ, ਕਿੰਨੇ ਕੁ ਨੌਜਵਾਨਾਂ ਨੂੰ UAPA ਦੇ ਅਧੀਨ ਜਾਂ ਸਿੱਖ ਨੌਜਵਾਨਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ? ਬਾਦਲ ਦੇ 10 ਸਾਲ ਦੇ ਰਜਾਈਮ ਦੇ ਟਾਈਮ ਸੈਂਕੜੇ ਨੌਜਵਾਨਾਂ ਨੂੰ, ਜਿਸ 'ਚ ਬਹੁਤ ਸਾਰੇ ਨੌਜਵਾਨ ਸੀ, ਬਹੁਤਿਆਂ ਦੇ ਕੇਸ ਬਰੀ ਹੋਈ ਹੋ ਗਏ। ਸੋ ਸਿੱਖ ਰਾਸ਼ਟਰ ਦੀ ਜਿਹੜੀ ਉਹ ਕਹਿੰਦੇ ਹਿੰਦੂ ਰਾਸ਼ਟਰ ਨਹੀਂ ਸਾਨੂੰ ਦੁਖਦਾ, ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲੇ ਨੂੰ ਸੋ ਪਹਿਲਾਂ ਤਾਂ ਜਿਹੜੇ ਲਾਗੇ ਬੈਠੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਉਹਨਾਂ ਨੇ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕੀਤੀ। ਸੋ ਇਹ ਤਾਂ ਇੱਕ ਵਰਤੋਂ ਹੀ ਆ ਉਹਨਾਂ ਦੀ। ਉੱਥੇ ਮੀਰੀ ਪੀਰੀ ਦੀਆਂ ਗੱਲਾਂ ਕੀਤੀ ਜਾਂਦੀਆਂ, ਜਿਹਨੂੰ ਇੱਲ ਦਾ ਨਾ ਕੋਕੋ ਨਹੀਂ ਆਉਂਦਾ ਉਹ ਮੀਰੀ ਪੀਰੀ ਦਾ ਜਿਹੜਾ ਸਨਾਤ ਵਰਣਨ ਕਰ ਰਿਹਾ। ਸੋ ਪੰਥਕ ਇਕੱਠ ਨਹੀਂ ਸੀ, ਉਹ ਬਾਦਲ ਦਲ ਦੀ ਰੈਲੀ ਸੀ ਜਿਹਦੇ 'ਚ ਉਹਨਾਂ ਨੇ ਆਪਣੇ ਮੁਲਾਜ਼ਮਾਂ ਦਾ ਭੀੜ ਥੱਲੇ ਸੀ, ਜਿਹੜੇ ਉੱਚ ਪੱਧਰ ਦੇ ਮੁਲਾਜ਼ਮ ਸੀ ਉਹ ਸਟੇਜ ਦੇ ਉੱਤੇ ਬੈਠੇ ਹੋਏ ਸੀ। ਸੋ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮਾਂ ਦਾ ਇਕੱਠ ਸੀ, ਪੰਥਕ ਕੋਈ ਭਾਵਨਾ ਉਹਦੇ ਵਿੱਚ ਨਹੀਂ ਸੀ। ਜੇ ਪੰਥਕ ਭਾਵਨਾ ਹੋਵੇ, ਸਿੱਖਾਂ ਦੇ ਵਿੱਚ ਅਕਾਲੀ ਕਹਾਉਂਦੇ ਜਿਨ੍ਹਾਂ ਨੇ ਪੀੜ੍ਹੀਆਂ ਦੀ ਪੀੜ੍ਹੀਆਂ ਅਕਾਲੀ ਦਲ ਦੇ ਵਿੱਚ ਸੰਘਰਸ਼ ਕੀਤਾ, ਜਿਨ੍ਹਾਂ ਨੇ ਪਿਛਲੀਆਂ 3-4 ਪੀੜ੍ਹੀਆਂ ਤੋਂ ਜੇਲ੍ਹਾਂ ਕੱਟੀਆਂ, ਉਹਨਾਂ ਦਾ ਕੋਈ ਨੁਮਾਇੰਦਾ ਉੱਥੇ ਹਾਜ਼ਰ ਨਹੀਂ ਸੀਗਾ। ਸੋ ਚਾਹੀਦਾ ਤਾਂ ਇਹ ਆ ਵੀ ਬਾਦਲ ਪਰਿਵਾਰ ਨੂੰ ਲਾਂਭੇ ਕਰਕੇ ਹੀ ਕੋਈ ਪੰਥਕ ਇਕੱਠ ਹੋ ਸਕਦਾ। ਜਿੰਨਾ ਚਿਰ ਬਾਦਲ ਪਰਿਵਾਰ ਇੱਕ ਵਪਾਰੀ ਪਰਿਵਾਰ ਆ, ਬਿਜ਼ਨਸਮੈਨ ਆ, ਉਹਨਾਂ ਨੇ ਆਪਣੇ ਬਿਜ਼ਨਸ ਨੂੰ ਸਾਂਭਣ ਦੇ ਵਾਸਤੇ ਉਹਨਾਂ ਲਈ ਕਦੀ ਪੰਥ ਇੱਕ ਹੋ ਜਾਂਦਾ, ਕਦੀ ਉਹ ਕਿਤੇ ਰੈਲੀ ਕਰ ਲੈਂਦੇ, ਕਦੀ ਮੋਗੇ ਰੈਲੀ ਕਰਕੇ ਉਹ ਕਹਿੰਦੇ ਵੀ ਨਹੀਂ ਇਹ ਪੰਜਾਬੀ ਪਾਰਟੀ ਆ। ਹੁਣ ਉਹ ਮੰਜੀ ਸਾਹਿਬ ਦੀਵਾਨ ਹਾਲ ਕਿਉਂਕਿ ਉਹਨਾਂ ਦੇ ਕਬਜ਼ੇ 'ਚ ਆ ਪ੍ਰਬੰਧ ਉੱਥੋਂ ਦਾ, ਉੱਥੇ ਕਰ ਸਕਦੇ। ਜੇ ਕੋਈ ਹੋਰ ਅਕਾਲੀ ਦਲ ਕਹੇ ਵੀ ਅਸੀਂ ਮੰਜੀ ਸਾਹਿਬ ਕਰਨਾ ਹੈ ਤਾਂ 6 ਜੂਨ ਦੇ ਇਕੱਠ ਨੂੰ ਕਦੀ ਮੰਜੀ ਸਾਹਿਬ ਨਹੀਂ ਮੰਨੇ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਵਾਲੇ, ਤੇ ਹੁਣ ਬਾਦਲ ਦੀਆਂ ਰੈਲੀਆਂ ਮੰਜੀ ਸਾਹਿਬ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਕਰਾਈਆਂ ਜਾ ਰਹੀਆਂ। ਸੋ ਇਹ ਗਲਤ ਗੱਲ ਹੈ। ਜੇ ਵਾਕਿਆ ਹੀ ਇਹ ਕੋਈ ਜਿਹੜੇ ਪ੍ਰਬੰਧਾਂ ਦੇ ਉੱਤੇ ਉੱਚ ਸੰਸਥਾਵਾਂ ਦੇ ਉੱਤੇ ਬੰਦੇ ਹੈਗੇ ਜਿਨ੍ਹਾਂ ਤੋਂ ਉਮੀਦ ਕੋਈ ਨਹੀਂ, ਪਰ ਜਾਂ ਵਾਕਈ ਕੋਈ ਗੁਰੂ ਮਿਹਰ ਕਰੇ ਇਹਨਾਂ ਦੇ ਦਿਮਾਗ 'ਚ ਕੋਈ ਸਦਬੁੱਧੀ ਆਵੇ ਤਾਂ ਇਹਨਾਂ ਨੂੰ ਪਹਿਲੇ ਇਹ ਕਹਿਣਾ ਚਾਹੀਦਾ ਵੀ ਬਾਦਲ ਪਰਿਵਾਰ ਨੂੰ ਅਕਾਲੀ ਪੋਲਿਟਿਕਸ ਤੋਂ ਲਾਂਭੇ ਕਰ ਲਓ, ਪੰਥਕ ਏਕਤਾ ਆਪੇ ਹੀ ਹੋ ਜਾਣੀ ਹੈ। ਤੇ ਇਹ ਜਿਹੜੇ ਸਵਾਲ ਸੀ ਬੰਦੀ ਸਿੰਘਾਂ ਦੀ ਰਿਹਾਈ ਨਾਲ ਜੁੜੇ ਹੋਏ, ਜਾਂ ਜਿਵੇਂ ਦੀ ਪੰਜਾਬ ਦੇ ਵਿੱਚ ਇਲੈਕਸ਼ਨਸ ਆ ਰਹੇ ਨੇ ਤਾਂ ਇੱਕ ਬੜਾ ਜਜ਼ਬਾਤੀ ਮਸਲਾ ਵੀ ਹੈ ਸਿੱਖਾਂ ਦਾ, ਕਿਉਂਕਿ ਉਹ ਸਿੱਖ ਨੌਜਵਾਨ ਜਿਹੜੇ ਆਪਣੀ ਜਵਾਨੀ ਦੇ ਸਮੇਂ ਜਿਨ੍ਹਾਂ ਨੇ ਸਿੱਖਾਂ ਦਾ ਜਿਹੜਾ ਹੱਕੀ ਸੰਘਰਸ਼ ਸੀ ਉਹ ਲੜਿਆ ਤੇ ਉਹ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹ ਆਪਣੇ ਬਜ਼ੁਰਗ ਅਵਸਥਾ ਤੱਕ ਵੀ ਪਹੁੰਚਣ ਵਾਲੇ ਨੇ ਕਈ ਲੋਕ, ਤੇ ਉਹ ਫੇਰ ਵੀ ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ। ਤੇ ਉਹ ਜਿਹੜਾ ਹੁਣ ਪੰਜਾਬ ਦੇ ਵਿੱਚ ਇਲੈਕਸ਼ਨਸ ਕਰਕੇ ਹਰ ਇੱਕ ਪਾਰਟੀ ਵੋਟਾਂ ਚਾਹੁੰਦੀ ਆ, ਤਾਂ ਉਹ ਸਿੱਖਾਂ ਦੇ ਇਹ ਮਸਲੇ ਵੀ ਹੱਲ ਹੋਣ ਦੀ ਕਿਤੇ ਸੰਭਾਵਨਾ ਕਈ ਵਾਰ ਬਣ ਜਾਂਦੀ ਹੁੰਦੀ ਆ। ਤੇ ਉਹ ਕੇਸ ਕੀ ਨੇ, ਕੀ ਸਥਿਤੀਆਂ ਨੇ ਉਹਨਾਂ ਕੇਸਾਂ ਦੀਆਂ, ਇਸ ਬਾਬਤ ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਲਗਾਤਾਰ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦੇ ਜਿਹੜੇ ਕੇਸ ਨੇ ਉਹ ਸਾਰੇ ਲੜਦੇ ਰਹਿੰਦੇ ਨੇ, ਉਹਨਾਂ ਦੇ ਪੈਰਵਾਈ ਕਰਦੇ ਨੇ, ਤੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ। ਮੈਂ ਜਸਪਾਲ ਸਿੰਘ ਜੀ ਤੁਹਾਡਾ TV 84 ਵੱਲੋਂ ਧੰਨਵਾਦ ਕਰਦਾ ਸਾਡੇ ਨਾਲ ਗੱਲਬਾਤ
ਗੱਲਬਾਤ ਕਰਨ ਦੇ ਲਈ। ਤੇ ਸਾਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਸੁਣ ਰਹੇ ਹੋ। ਸਾਡੇ ਇੰਟਰਵਿਊਜ਼ ਨੂੰ, ਜੋ ਅਸੀਂ ਪੰਥਕ ਮਸਲੇ ਜਾਂ ਸਿੱਖ ਪੋਲਿਟਿਕਸ ਨਾਲ ਜੁੜੀਆਂ ਇੰਟਰਵਿਊਜ਼ ਕਰਦੇ ਹਾਂ, ਉਹਨਾਂ ਨੂੰ ਅੱਗੇ ਵੀ ਹੋਰ ਲੋਕਾਂ ਤੱਕ ਸਾਂਝਾ ਕਰਨ ਵਿੱਚ ਸਾਡੀ ਮਦਦ ਕਰੋ। ਤੇ ਅਗਲੀ ਵਾਰ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮਸਲੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।